ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੀ ਵਿਗੜੀ ਸਿਹਤ ਤੋਂ। ਕਹਿੰਦੇ ਮਾਨ ਸਾਹਿਬ ਦੀ ਜਦੋਂ ਦੀ ਸਿਹਤ ਵਿਗੜੀ ਹੈ ਜੀ ਸ਼ਰਮਾ ਜੀ, ਉਦੋਂ ਤੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਚੱਲ ਪਈਆਂ ਨੇ ਜੀ। ਬਿਲਕੁਲ ਜੀ, ਬਿਲਕੁਲ। ਕੇਜਰੀਵਾਲ ਹੋਰਾਂ ਦਾ ਦੌਰਾ ਤੈਅ ਕੀਤਾ ਹੋਇਆ ਸੀਗਾ ਕਿ ਜੀ ਉਹਨਾਂ ਨੂੰ ਘੁਮਾ ਕੇ ਲਿਆਉਣਗੇ ਮੁੱਖ ਮੰਤਰੀ ਭਗਵੰਤ ਮਾਨ। ਹਾਂਜੀ। ਤੇ ਉਸ ਦਿਨ ਕੇਜਰੀਵਾਲ ਆਏ, ਕਹਿੰਦੇ ਜੀ ਕਿ ਪੰਜਾਬ ਦੀ ਹਾਲਤ ਤਾਂ ਗੰਭੀਰ ਬਾਅਦ ਚੋਂ ਦੇਖੂਗਾ, ਪਹਿਲਾਂ ਮੁੱਖ ਮੰਤਰੀ ਦੀ ਹਾਲਤ ਜਾਣਨੀ, ਕਿਉਂਕਿ ਉਹਨਾਂ ਦੀ ਹਾਲਤ ਕਹਿੰਦੇ ਗੰਭੀਰ ਆ। ਸੋ ਇਸ ਘਰੇ ਚਲੇ ਗਏ ਤੇ ਬਾਅਦ ਚ ਉਹਨਾਂ ਨੇ ਦੱਸਿਆ ਕਿ ਵੀ ਉਹਨਾਂ ਦੇ ਡ੍ਰਿਪ ਲੱਗੀ ਆ, ਬੁਖਾਰ ਨਹੀਂ ਉਤਰ ਰਿਹਾ, ਜੀ ਖਬਰ ਆਈ ਜੀ ਜੀ। ਪਰ ਇਹਤਜਾਬ ਕਰਨ ਲਈ ਉਹਨਾਂ ਨੂੰ ਜਿਹੜੀਆਂ ਮੈਡੀਕਲ ਟੀਮਾਂ ਨੇ, ਡਾਕਟਰ ਟੀਮਾਂ ਨੇ, ਉਹ ਘਰੇ ਹੀ ਉਹਨਾਂ ਦੀ ਦੇਖ ਰੇਖ ਕਰ ਰਹੀਆਂ ਸੀ। ਅਚਾਨਕ ਕੱਲ ਦੁਪਹਿਰ ਤੋਂ ਬਾਅਦ ਇਹ ਖਬਰ ਆਉਣ ਲੱਗੀ ਕਿ ਉਹਨਾਂ ਦੀ ਸਿਹਤ ਜ਼ਿਆਦਾ ਨਾਸਾਜ਼ ਹੋ ਰਹੀ ਹੈ, ਇਸ ਲਈ ਉਹਨੂੰ ਹਸਪਤਾਲ ਲਿਜਾਣਾ ਪੈਣਾ। ਜੀ ਜੀ। ਤੇ ਫਿਰ ਸ਼ਾਮ ਢਲਦਿਆਂ ਫੋਟੋਸ ਲਿਜਾਣ ਦੀਆਂ ਵੀਡੀਓ ਸਾਹਮਣੇ ਆ ਗਈਆਂ, ਤਸਵੀਰਾਂ ਸਾਹਮਣੇ ਆ ਗਈਆਂ, ਜਿਸ 'ਚ ਉਹਨਾਂ ਨੇ ਮੂੰਹ ਤੇ ਮਾਸਕ ਪਾਇਆ ਹੋਇਆ ਸੀ ਤੇ ਉਹਨਾਂ ਨੂੰ ਅੰਦਰ ਲਿਜਾਇਆ ਗਿਆ। ਬੇਸ਼ੱਕ ਇੱਕ ਚੰਗੀ ਚੀਜ਼ ਇਹ ਲੱਗੀ ਕਿ ਉਹ ਤੁਰ ਕੇ ਗਏ। ਠੀਕ ਹੈ। ਸੋ ਇਹਦਾ ਮਤਲਬ ਉਹ ਇਸ ਸਥਿਤੀ 'ਚ ਹੈਗੇ ਨੇ ਕਿ ਹਾਂ ਉਹਨਾਂ ਨੂੰ ਤੁਰ ਕੇ ਗਏ ਤੇ ਇਹਦਾ ਮਤਲਬ ਸੰਭਾਲ ਹੋ ਸਕਦੀ ਹੈ, ਇਹ ਅੰਦਾਜ਼ਾ ਲਾਇਆ ਗਿਆ ਇਸ ਗੱਲ ਤੋਂ। ਫਿਰ ਜਦੋਂ ਫੋਰਟਿਸ ਦਾਖਲ ਹੋ ਗਏ ਤਾਂ ਇਹ ਵੀ ਹੋ ਗਿਆ ਕਿ ਹੁਣ ਚਲੋ ਇੱਕ ਟਾਈਮ ਦੋ ਟਾਈਮ ਬੁਲੇਟਿਨ ਤਾਂ ਆਇਆ ਕਰੂਗਾ, ਜਿਹੋ ਜਿਹਾ ਵੀ ਆਊਗਾ ਮੈਡੀਕਲ ਬੁਲੇਟਿਨ ਤਾਂ ਜਾਰੀ ਕਰਨਾ ਪਊਗਾ ਨਾ। ਹੁਣ ਹਸਪਤਾਲ ਖੋਲ ਲੈਂਦੇ ਸੀ। ਸੋ ਉੱਥੋਂ ਫਿਰ ਜਿਹੜੀ ਪਹਿਲੀ ਜਾਣਕਾਰੀ ਆਈ, ਉਹਨਾਂ ਨੇ ਦਿੱਤਾ ਕਿ ਇਹਨਾਂ ਦਾ ਜਿਹੜਾ ਹਾਰਟ ਦੀ ਮਤਲਬ ਉਹ ਹੈ, ਉਹ ਘਟੀ ਹੋਈ ਹੈ ਨਾ, ਤੇ ਇਸ ਲਈ ਮਤਲਬ ਕਿ ਉਹ ਹੌਲੀ ਧੜਕ ਰਿਹਾ ਦਿਲ, ਇਹ ਇੱਕ ਕਾਰਨ ਹੈ। ਤੇ ਫਿਰ ਮਤਲਬ ਕਿ ਬੁਖਾਰ ਦਾ ਹਵਾਲਾ ਵੀ ਆਇਆ, ਕੁਝ ਹੋਰ ਨੁਕਤਿਆਂ ਤੋਂ ਆਇਆ, ਤੇ ਹੁਣ ਇਸ ਲਈ ਉਹ ਕਹਿੰਦੇ ਹਸਪਤਾਲ ਜੇਰੇ ਇਲਾਜ ਜੀ। ਪਰ ਪੰਜਾਬ 'ਚ ਬਰਾਬਰ ਪੈਰਲਲ ਚਰਚਾਵਾਂ ਜਦੇ ਕਰਵਾਉਂ ਜਾਂਦੇ। ਸਿਆਸਤ ਦੇ ਵਿੱਚ ਤਾਂ ਕੋਈ ਕੌਣ ਛੱਡਦਾ ਨਹੀਂ ਬੰਦਾ, ਜਦੇ ਉਹਦੀਆਂ ਕਈ ਲੱਗ ਜਾਂਦੇ ਨੇ। ਇੱਕ ਪਾਸੇ ਨੇੜਲੇ ਕੋਈ ਗੰਭੀਰ ਜਾਣਕਾਰੀ ਨਹੀਂ ਦੇ ਰਹੇ, ਦੂਸਰੇ ਪਾਸੇ ਜਿਹੜੇ ਹਵਾ 'ਚ ਲਿਖੇ ਹਰਫ ਨੇ ਉਹ ਇਹ ਕਹਿ ਰਹੇ ਨੇ ਕਿ ਬਈ ਇਹਦਾ ਮੁੱਖ ਮੰਤਰੀ ਬਦਲਣ ਦੀ ਤਿਆਰੀਆਂ ਹੋ ਗਈਆਂ ਜੀ। ਅੱਛਾ। ਦੂਜੇ ਪਾਸੇ ਕਹਿੰਦੇ ਜੀ ਕਿ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਆਈਆਂ ਜੀ, ਹੈ ਨਾ, ਤੇ ਜੀ ਕਿ ਉਹਨਾਂ ਦਾ ਲੀਵਰ ਬਹੁਤ ਜ਼ਿਆਦਾ ਗੜਬੜ ਕਰ ਗਿਆ ਜੀ। ਸੋ ਇਸ ਲਈ ਇਹ ਜਿਹੀਆਂ ਖਬਰਾਂ ਜਿਹੜੀਆਂ ਕਿਤੋਂ ਪੁਸ਼ਟੀ ਨਹੀਂ ਕੋਈ ਕਰਨ ਨੂੰ ਤਿਆਰ, ਪਰ ਇਹ ਖਬਰਾਂ ਹਵਾ 'ਚ ਤੈਰ ਰਹੀਆਂ ਪੰਜਾਬ ਦੀ। ਮੈਂ ਸਿਰਫ ਉਹ ਦਰਸ਼ਕਾਂ ਨਾਲ ਸਾਂਝੀਆਂ ਕਰਦਾ ਕਿ ਇਹ ਗੱਲਾਂ ਵੀ ਤੈਰ ਰਹੀਆਂ। ਸੋ ਜਿਹੜੀ ਦੂਸਰੀ ਚਰਚਾ ਉਹ ਤਾਂ ਇੱਥੋਂ ਤੱਕ ਹੈ ਜੀ, ਕੋਈ ਕਹਿੰਦਾ ਕਿ ਬਲਜਿੰਦਰ ਕੌਰ ਦੇ ਘਰੇ ਸਿਕਿਉਰਿਟੀ ਲੱਗ ਗਈ, ਕੋਈ ਕਹਿੰਦਾ ਨਿੱਜਰ ਦੇ ਘਰੇ ਸਿਕਿਉਰਿਟੀ ਲੱਗ ਗਈ, ਕੋਈ ਕਹਿੰਦਾ ਜੀ ਹਰਪਾਲ ਚੀਮਾ ਨਿੱਜਰ ਤੇ ਬੈਂਸ ਦਿੱਲੀ ਵੀ ਤਲਬ ਕਰ ਲਏ ਜੀ, ਹੈ ਨਾ, ਬੁਲਾ ਲਏ, ਕੀ ਕਹੀਏ, ਬੁਲਾ ਲਏ ਜੀ ਕਹਿੰਦੇ। ਸੋ ਅਜੇ ਕੋਈ ਵੀ ਕੋਈ ਦੱਸਣ ਨੂੰ ਤਿਆਰ ਨਹੀਂਗਾ। ਜਦੋਂ ਕਿ ਮੰਨਿਆ ਇਹ ਜਾ ਰਿਹਾ, ਜਿਹੜੇ ਸਿਆਸੀ ਪੰਡਤ ਨੇ ਉਹ ਕਹਿੰਦੇ ਵੀ ਕਿ ਕੇਜਰੀਵਾਲ ਨੂੰ ਇਹ ਤੋਂ ਨਵਾਣਾ, ਇਹ ਤੋਂ ਲਿਖਿਆ ਹੋਇਆ, ਇਹ ਤੋਂ ਡੰਡੋਤ ਕਰਦਾ ਬੰਦਾ ਤਾਂ ਪੰਜਾਬ 'ਚ ਲੱਭਣਾ ਨਹੀਂ। ਹੋਰ ਸਹੀ, ਹੁਣ ਸਾਰਾ ਸਿਸਟਮ ਇਹਦੇ ਨਾਲ ਸੈੱਟ ਆ, ਅਗਲਾ ਕਿਉਂ ਨਵੇਂ ਸਿਰੋਂ ਸਿਸਟਮ ਸੈੱਟ ਕਰੂਗਾ 1.25 ਸਾਲ ਲਈ। ਹਾਂ, ਜੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਦੇ ਫੇਲੀਅਰ ਦੇ ਲਈ ਅਸੀਂ ਆਪਣੇ 60-70 MLA ਬਦਲਨੇ, ਕਿ ਦੇਖੋ ਵੀ ਤੁਹਾਡੇ ਹਲਕੇ ਦਾ ਇਹ ਨੁਮਾਇੰਦਾ ਫੇਲ ਹੋ ਗਿਆ, ਇਸ ਲਈ ਅਸੀਂ ਬਦਲਤਾ, ਤੇ ਜੇ ਉਹ ਫਿਰ ਪੰਜਾਬ ਦਾ ਇੰਜਣ ਹੀ ਕਹਿਣਗੇ ਕਿ ਫੇਲ ਹੋ ਗਿਆ, ਫਿਰ ਉਹ ਕਹਿਣਗੇ ਅਸੀਂ ਇੰਜਣ ਬਦਲਤਾ। ਸੋ ਇਸ ਲਈ ਕੀ ਇਹ ਕੀਤਾ ਜਾ ਸਕਦਾ ਕਿ ਸਾਰਾ ਫੇਲੀਅਰ, ਪਾਰਟੀ ਦੀਆਂ ਨਲਾਇਕੀਆਂ, ਸਾਰੀਆਂ ਵਧੀਕੀਆਂ, ਸਾਰੀਆਂ ਕਮਜ਼ੋਰੀਆਂ ਭਗਵੰਤ ਮਾਨ ਦੇ ਸਿਰ ਪਾਤੀਆਂ ਜਾਣ, ਕਿਉਂਕਿ ਕੰਮ ਤਾਂ ਸਾਰਾ ਦਿੱਲੀ ਵਾਲਿਆਂ ਨੇ ਕਰਾਇਆ, ਹੁਕਮ ਤਾਂ ਸਾਰੇ ਉਹਨਾਂ ਦੇ ਚੱਲੇ ਨੇ। ਸਹੀ ਹੈ। ਜੇ ਹੁਕਮਾਂ ਅਨੁਸਾਰ ਕੰਮ ਕੀਤੇ ਨੇ ਤਾਂ ਹੁਣ ਹੁਕਮਾਂ ਅਨੁਸਾਰ ਜੇ ਸਵਾਹ ਤੁਹਾਡੇ ਸਿਰ 'ਚ ਪਾਉਣਗੇ ਤਾਂ ਪਾਉਣੀ ਪਊਗੀ ਤੁਹਾਨੂੰ, ਫਿਰ ਪਵਾ ਲਿਓ। ਸਹੀ ਹੈ। ਜੇ ਤੁਸੀਂ ਪੰਜਾਬ ਵਾਲੇ ਪਾਸੇ ਖੜੇ ਹੁੰਦੇ, ਪੰਜਾਬ ਤੁਹਾਨੂੰ ਸਵਾਹ ਪਾਉਣ ਤੋਂ ਬਚਾ ਲੈਂਦਾ ਸਿਰ 'ਚ। ਤੋ ਇਸ ਲਈ ਇਹ ਸਥਿਤੀ ਵੀ ਬਣ ਸਕਦੀ ਹੈ, ਇਹਦੇ ਵਿੱਚ ਕੋਈ ਸ਼ੰਕੇ ਸ਼ੋਭੇ ਨਹੀਂ ਗਏ। ਜੇ ਉਹਨਾਂ ਨੂੰ ਲੱਗਿਆ ਕਿ ਇਸ ਤਰੀਕੇ ਨਾਲ ਅਸੀਂ ਲੋਕਾਂ 'ਚ ਜਾ ਸਕਦੇ ਹਾਂ, ਪਰ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਭਰੋਸੇਯੋਗਤਾ ਉਹ ਪਾਰਟੀਆਂ ਦੀ ਵੀ ਖਤਮ ਹੈ, ਚਿਹਰਿਆਂ ਦੀ ਵੀ ਖਤਮ ਹੈ। ਪੰਜਾਬ 'ਚ ਕੋਈ ਅਜਿਹੇ ਚਿਹਰੇ ਲੱਭਦੇ ਨਹੀਂ ਗੇ ਜਿਨ੍ਹਾਂ ਤੇ ਲੋਕ ਭਰੋਸਾ ਕਰ ਸਕਣ ਕਿਸੇ ਵੀ ਪਾਰਟੀ। ਸੁਖਬੀਰ ਬਾਦਲ ਆਪਣੇ ਦਮ ਤੇ ਆਪਣੀ ਪੈਠ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪੈਸੇ ਫੜਾ, ਆ ਕਰ, ਵਿੱਚ ਵਿਚਰ, ਹੈ ਨਾ, ਤੇ ਕਈ ਮੰਤਰੀ, ਕੋਈ ਟੋਕਰਾ ਢੋ ਰਿਹਾ, ਕੋਈ ਬੋਰੀ ਚੱਕੀ ਫਿਰਦਾ, ਕੋਈ ਕਿਸ਼ਤੀਆਂ ਲੈ ਕੇ ਜਾ ਰਿਹਾ, ਉਹ ਆਪਣੇ ਆਪਣੇ ਖੇਤਰ 'ਚ ਦਿਖਾਉਣ ਦੀ ਕੋਸ਼ਿਸ਼ ਬਹੁਤ ਕਰ ਰਹੇ ਨੇ ਕਿ ਅਸੀਂ ਧਰਾਤਲ ਤੇ ਕੰਮ ਕਰ ਰਹੇ ਹਾਂ, ਹੈ ਨਾ। ਪਰ ਸੁਖਬੀਰ ਸਿੰਘ ਬਾਦਲ ਹੋਰੀ ਜੇ ਵਿਰੋਧੀ ਧਿਰ ਦਾ ਰੋਲ ਇਹ ਸਹੀ ਨਿਭਾ ਦੇਣ, ਹੈ ਨਾ, ਤਾਂ ਉਹ ਵੱਡਾ ਕੰਮ ਹੈ। ਜੇ ਇਹਨਾਂ ਦੇ ਮੰਤਰੀ ਸੰਤਰੀਆਂ ਨੇ ਆਪਣੇ ਸਮੇਂ ਸਹੀ ਕੰਮ ਕੀਤਾ ਹੁੰਦਾ ਤਾਂ ਉਹ ਉਹਨਾਂ ਦਾ ਰੋਲ ਹੋਣਾ ਸੀ, ਅੱਜ ਇਹ ਹਾਲਤ ਨਾ ਹੁੰਦੀ। ਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਕੰਮ ਚੱਜ ਨਾਲ ਕੀਤਾ ਹੁੰਦਾ, ਕਿਸੇ ਕਲਿੱਪ ਵਾਲੀ ਨਾਲ ਗੱਲ ਲਾਉਣਾ ਪੈਂਦਾ, ਨਾ ਭੁੰਜੇ ਬੈਠ ਕੇ ਰੋਟੀ ਖਾਣੀ ਪੈਂਦੀ। ਕਹਿੰਦੇ ਜੀ
ਥਕਾਵਟ ਹੋ ਗਈ, ਵੋਟਰਸ ਨੇ ਕਿਹਾ ਕਿ ਥਕਾਵਟ ਹੋ ਗਈ। ਹੂੰ, ਕਿਉਂ ਭਾਈ, ਹੁਣ ਗੱਡੀ 'ਚ ਜਾਣਾ ਪੈ ਗਿਆ ਤਾਂ ਕਰਕੇ ਚੌਪਰ ਦੀ ਆਦਤ ਪੈ ਗਈ ਸੀ। ਸਹੀ ਗੱਲ। ਨੰਗੇ ਪੈਰ ਤੁਰ ਲਏ ਤਾਂ ਕਰਕੇ ਰੈੱਡ ਕਾਰਪੇਟ ਤੇ ਤੁਰਨ ਦੀ ਆਦਤ ਪੈ ਗਈ ਸੀ, ਹੈਨਾ। ਕਿਹੜੀ ਗੱਲ ਦੀ ਥਕਾਵਟ? ਓਏ 2 ਘੰਟੇ ਬਾਅਦ ਤੁਸੀਂ ਹਯਾਤ ਹੋਟਲ ਲੁਧਿਆਣੇ ਲੰਮੇ ਪਏ ਸੀ, ਹੈਨਾ, ਤੇ ਇੱਕ ਬੁਰਕੀ ਖਾ ਲਈ ਉੱਥੇ ਦਾਲ ਨਾਲ, ਪਤਾ ਨਹੀਂ ਉਹ ਵੀ ਖਾਧੀ ਆ ਕਿ ਨਹੀਂ ਖਾਧੀ, ਫੋਟੋ ਹੀ ਖਿਚਾਈ ਆ, ਬਾਅਦ ਚੋਂ ਵੀਡੀਓ ਆ ਗਈ, ਤੇ ਕਾਹਦੀ, ਕਿਹੜੀ ਥਕਾਵਟ? ਸਹੀ ਹੈ। ਹੁਣ ਇਹ ਅਜੇ ਵੀ ਕਈ ਤਰ੍ਹਾਂ ਦੇ ਮਾਇਨੇ ਲੱਗ ਰਹੇ ਨੇ ਜਦੋਂ ਕਿ ਫੋਰਟਿਸ ਦੇ ਵਿੱਚ ਮੁੱਖ ਮੰਤਰੀ ਦਾਖਲ ਨੇ, ਤੇ ਅਸੀਂ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਆ, ਉਹ ਤੰਦਰੁਸਤ ਹੋਣ ਤੇ ਪੰਜਾਬ ਦੇ ਲਈ ਖੜਦੇ ਨਜ਼ਰ ਆਉਣ। ਕੈਬਨਿਟ ਦੀ ਬੈਠਕ ਰੱਖੀ ਸੀ ਸ਼ਾਮ ਨੂੰ, ਉਹ ਵੀ ਰੱਦ ਕਰਨੀ ਪੈ ਗਈ ਕਿ ਜੀ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਨਹੀਂ, ਇਸ ਲਈ ਕੈਬਨਿਟ ਦੀ ਬੈਠਕ ਰੱਦ ਕੀਤੀ ਜਾਂਦੀ ਆ। ਹੜ੍ਹਾਂ ਨੂੰ ਲੈ ਕੇ ਪਹਿਲੀ ਕੈਬਨਿਟ ਬੈਠਕ ਹੋਣੀ ਸੀ। ਜੀ ਸਹੀ ਹੈ। ਤੁਸੀਂ ਇੱਥੋਂ ਦਾ ਲਾ ਲਓ, 12-13 ਅਗਸਤ ਦੀ ਹੜ੍ਹਾਂ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ, ਤੇ ਇਹਨਾਂ ਦਿਨਾਂ ਤੱਕ ਆਉਂਦਿਆਂ ਲਗਭਗ ਮਹੀਨੇ ਨੂੰ ਜਾ ਢੁਕਣ ਵਾਲੀ ਗੱਲ ਆ, ਤੇ ਤੁਸੀਂ ਪਹਿਲੀ ਬੈਠਕ ਕਰ ਰਹੇ ਹੋ ਤੇ ਉਹ ਵੀ ਤੁਹਾਨੂੰ ਅੱਗੇ ਪਾਉਣੀ ਪੈ ਗਈ। ਮਤਲਬ ਪਾਰਟੀ 'ਚ ਕੋਈ ਸੈਕਿੰਡ ਨੰਬਰ ਦਾ ਲੀਡਰ ਹੀ ਨਹੀਂਗਾ, ਨਹੀਂ ਹੈਗਾ। ਸਹੀ ਹੈ। ਜਿਹਦੀ ਅਗਵਾਈ 'ਚ ਕੈਬਨਿਟ ਦੀ ਬੈਠਕ ਹੋ ਸਕੇ। ਮੰਤਰੀ ਆਪ ਕੋਈ ਸਾਂਝੇ ਤੌਰ ਤੇ ਫੈਸਲਾ ਲੈਣ ਦਾ ਦਮ ਨਹੀਂ ਰੱਖਦੇ। ਉਹ ਬਈ ਉੱਥੇ ਵੀ ਭਗਵੰਤ ਮਾਨ ਨੂੰ ਸਕ੍ਰਿਪਟ ਦੇਣੀ ਸੀ ਦਿੱਲੀ ਵਾਲਿਆਂ ਨੇ, ਹੁਣ ਦੇ ਲਓ ਕਿਸੇ ਨੂੰ, ਹਰਪਾਲ ਚੀਮਾ ਨੂੰ ਜਾਂ ਅਮਨ ਅਰੋੜੇ ਨੂੰ, ਕਿਸੇ ਨੂੰ ਦੇ ਲਓ, ਪਰ ਤੁਸੀਂ ਕੋਈ ਫੈਸਲਾ ਤਾਂ ਲਓ। ਇਸ ਲਈ ਇਹਨਾਂ ਲਈ ਪੰਜਾਬ ਕਿੰਨਾ ਅਹਿਮੀਅਤ ਹੈ, ਉਹਦਾ ਅੰਦਾਜ਼ਾ ਇਸ ਵਕਤ ਹੋ ਜਾਂਦਾ। ਜੀ ਬਿਲਕੁਲ।